ਉਹ ਸਿਆਣੇ ਆਂਦੇ ਨੇ ਵੀ ਜਿੱਥੇ ਹੋਵੇ ਇੱਕ ਕਮਲਾ ਉਹਨੂੰ ਸਮਝਾਵੇ ਵਿਹੜਾ, ਤੇ ਜਿੱਥੇ ਹੋਵੇ ਵਿਹੜਾ ਕਮਲਾ ਉਹਨੂੰ ਸਮਝਾਵੇ ਕਿਹੜਾ। ਮਤਲਬ ਗੱਲ ਇਹ ਵੇ ਤੰਦ ਨਹੀਂ ਤਾਣੀ ਵਿਗੜ ਗਈ ਹੈ। ਕਿਵੇਂ? ਕੋਈ ਬੰਦਾ ਮੁਰਗੀ ਲੈ ਜਾਂਦਾ ਕਸਾਈ ਦੇ ਕੋਲ ਤੇ ਉਹਨੂੰ ਆਂਦਾ ਵੀ ਇਹਦਾ ਮੈਨੂੰ ਗੋਸ਼ਤ ਬਣਾ ਦੇ। ਕਸਾਈ ਨੇ ਮੁਰਗੀ ਜ਼ਿਬਾ ਕੀਤੀ ਤੇ ਗੋਸ਼ਤ ਬਣਾ ਦਿੱਤਾ। ਉਹ ਬੰਦਾ ਆਖਣ ਲੱਗਾ ਵੀ ਇਹ ਗੋਸ਼ਤ ਮੇਰਾ ਆਪਣੇ ਕੋਲ ਰੱਖ, ਮੈਂ ਜ਼ਰਾ ਬਾਜ਼ਾਰੋਂ ਨਾ ਹੋਰ ਵੀ ਸਮਾਨ ਲੈਣਾ, ਤੈਨੂੰ ਕਿੱਥੇ ਨਾਲੋਂ ਨਾਲ ਚੁੱਕੀ ਫਿਰਾਂ ਦਾ, ਜਦੋਂ ਮੈਂ ਵਾਪਸ ਜਾਣ ਲੱਗਾਂਗਾ ਨਾ ਤੇ ਤੇਰੇ ਕੋਲੋਂ ਗੋਸ਼ਤ ਲੈ ਲਾਂਗਾ। ਕਸਾਈ ਆਖਣ ਲੱਗਾ ਠੀਕ ਹੈ। ਉਹ ਬੰਦਾ ਗੋਸ਼ਤ ਰਖਾ ਕੇ ਕਸਾਈ ਕੋਲ ਤੇ ਆਪੇ ਬਾਜ਼ਾਰੇ ਟੁਰ ਜਾਂਦਾ ਤੇ ਕਸਾਈ ਕੋਲ ਆ ਜਾਂਦਾ ਸ਼ਹਿਰ ਦਾ ਕਾਜ਼ੀ। ਉਹ ਆ ਕੇ ਤੇ ਆਂਦਾ ਵੀ ਮੈਨੂੰ ਗੋਸ਼ਤ ਚਾਹੀਦਾ ਤੇ ਉਹ ਕਸਾਈ ਅੱਗੋਂ ਉਹਨੂੰ ਆਂਦਾ ਕਾਜ਼ੀ ਨੂੰ ਵੀ ਗੋਸ਼ਤ ਖਤਮ ਹੋ ਗਿਆ, ਹੁਣ ਕੱਲ ਮਿਲੇਗਾ। ਤੇ ਉਹਨੂੰ ਆਂਦਾ ਵੀ ਆਹ ਜਿਹੜਾ ਪਿਆ ਇਹ ਗੋਸ਼ਤ ਨਹੀਂ? ਉਹ ਆਂਦਾ ਹੈ ਗੋਸ਼ਤ ਸੀ ਇਹ, ਲੇਕਿਨ ਇੰਝ ਨਾ ਇੱਕ ਬੰਦਾ ਆਇਆ ਸੀ ਮੁਰਗੀ ਲੈ ਕੇ ਤੇ ਇਹ ਉਹਦੀ ਮੁਰਗੀ ਜ਼ਿਬਾ ਕਰਕੇ ਉਹਦਾ ਗੋਸ਼ਤ ਬਣਾਇਆ ਕਿਸੇ ਦੀ ਅਮਾਨਤ ਹੈ। ਉਹ ਬਾਜ਼ਾਰੇ ਗਿਆ ਤੇ ਉਹਨੇ ਜਾਂਦਿਆਂ ਖੜਨਾ। ਉਹ ਕਾਜ਼ੀ ਆਖਣ ਲੱਗਾ ਉਰਾਂ ਕਰ ਇਹਨੂੰ। ਉਹਨੇ ਆਖਿਆ ਮੈਂ ਉਰਾਂ ਕਰ ਤੇ ਛੜਾਂ, ਤੈਨੂੰ ਦੇ ਤੇ ਛੜਾਂ, ਪਰ ਉਹਨੂੰ ਮੈਂ ਕੀ ਜਵਾਬ ਦਿਆਂ ਦਾ। ਉਹ ਕਾਜ਼ੀ ਉਹਨੂੰ ਰਾਹ ਵਹਾਂਦਾ, ਆਂਦਾ ਉਹ ਆਏਗਾ ਨਾ ਤੇ ਉਹਨੂੰ ਆਖੀ ਤੇਰੀ ਮੁਰਗੀ ਉੱਡ ਗਈ। ਉਹ ਆਂਦਾ ਕਿ ਭਲਾ ਕਿਹੋ ਜਿਹੀ ਗੱਲ ਕਰਦੇ ਹੋ ਪਏ, ਉਹਦੇ ਸਾਹਮਣੇ ਜ਼ਿਬਾ ਕੀਤੀ, ਉਹਦੇ ਸਾਹਮਣੇ ਗੋਸ਼ਤ ਬਣਾਇਆ, ਕਿਵੇਂ ਆਖਾਂ ਕਿ ਤੇਰੀ ਮੁਰਗੀ ਉੱਡ ਗਈ। ਉਹ ਕਾਜ਼ੀ ਉਹਨੂੰ ਆਂਦਾ ਕਸਾਈ ਨੂੰ ਕਿ ਯਾਰ ਜੇ ਉਹ ਕੋਈ ਵਾਧਾ ਘਾਟਾ ਹੋਇਆ ਨਾ, ਕੋਈ ਤਲਖ ਕਲਾਮੀ, ਕੋਈ ਤੂੰ ਤਾਂ ਹੋਈ, ਕੋਈ ਵਗੈਰਾ ਵਗੈਰਾ, ਤੇ ਆਖਰ ਤੇ ਮਾਮਲਾ ਤੇ ਮੇਰੇ ਕੋਲ ਹੀ ਆਉਣਾ ਨਾ। ਤੇ ਉਹ ਸਾਨੂੰ ਪਤਾ ਕਿ ਸੁਲਝਿਆਂ ਕੰਮਾਂ ਨੂੰ ਉਲਝਾਣਾ ਕਿੰਝ ਤੇ ਉਲਝਿਆਂ ਕੰਮਾਂ ਨੂੰ ਸੁਲਝਾਣਾ ਕਿੰਝ, ਸਾਨੂੰ ਕਾਜ਼ੀ ਆਂਦੇ ਨੇ। ਕਸਾਈ ਕੋਲੋਂ ਉਹ ਧੱਕੋ ਧੱਕੀ ਗੋਸ਼ਤ ਲੈ ਗਿਆ। ਜਦੋਂ ਲੈ ਜਾਂਦਾ ਨਾ ਤੇ ਝਟ ਕਰ ਬਾਅਦ ਉਹ ਬੰਦਾ ਗੋਸ਼ਤ ਵਾਲਾ ਆ ਜਾਂਦਾ। ਉਹਨੇ ਆਖਿਆ ਭਾਜੀ ਮੇਰਾ ਗੋਸ਼ਤ ਦਿਓ। ਉਹਨੇ ਆਖਿਆ ਗੋਸ਼ਤ ਕੀ ਦਿਆਂ, ਤੇਰੀ ਤੇ ਮੁਰਗੀ ਉੱਡ ਗਈ। ਉਹਨੇ ਆਖਿਆ ਉੱਡ ਗਈ? ਉਹਨੇ ਆਖਿਆ ਉੱਡ ਗਈ। ਉਹ ਦੋਵਾਂ ਦੀ ਆਪਸ ਦੇ ਵਿੱਚ ਕੋਈ ਤੂੰ ਤਾਂ ਹੋਈ, ਤਲਖ ਕਲਾਮੀ ਹੋਈ, ਤਕਰਾਰ ਹੋਈ। ਉਸ ਬੰਦੇ ਨੇ ਆਖਿਆ ਕਸਾਈ ਨੂੰ ਕਿ ਮੈਂ ਤੇਰੇ ਉੱਤੇ ਕੇਸ ਕਰਨਾ ਕਾਜ਼ੀ ਦੀ ਅਦਾਲਤ ਤੇ। ਉਹਨੇ ਆਖਿਆ ਕਰ ਲੈ। ਉਹਨੂੰ ਪਤਾ ਸੀ ਵੀ ਕਾਜ਼ੀ ਨਾਲ ਮੈਂ ਮਿਲੇ ਆ। ਚਲੋ ਉਹਨੇ ਉਹਨੂੰ ਗਿਰੇਬਾਨ ਤੋਂ ਫੜਿਆ ਤੇ ਲੈ ਕੇ ਜਾਂਦਾ ਪਿਆ ਕਾਜ਼ੀ ਦੀ ਅਦਾਲਤ ਤੇ। ਇਹ ਦੋਵੇਂ ਜਾਂਦੇ ਨੇ ਨਾ ਪਏ ਤੇ ਰਾਹ ਦੇ ਵਿੱਚ ਹੋਰ ਕਿਤੇ ਦੋ ਬੰਦਿਆਂ ਦੀ ਲੜਾਈ ਹੁੰਦੀ ਸੀ ਬਈ। ਇਹਨੇ ਸੋਚਿਆ ਕਿ ਕੰਮ ਖਰਾਬ ਹੀ ਹੋ ਗਿਆ। ਕਾਜ਼ੀ ਦੀ ਅਦਾਲਤ ਬੇਸ਼ੱਕ ਮੈਂ ਉਹਨੂੰ ਮਿਲਿਆ, ਲੇਕਿਨ ਇਹੋ ਜਿਹਾ ਦਾ ਪਰਤਨ ਲੱਗਿਆ ਕੀ ਪਤਾ ਲੱਗਦਾ, ਤੇ ਉਹ ਨਾ ਹੋਵੇ ਕਿ ਮਤਲਬ ਕੰਮ ਖਰਾਬ ਹੀ ਹੋ ਜਾਵੇ। ਆ ਇਹੋ ਜਿਹਾ ਬੰਦਿਆਂ ਦੀਆਂ ਜ਼ੁਬਾਨਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ, ਕੰਮ ਇਹਨਾਂ ਦੇ ਕੁਝ ਹੋਰ ਹੁੰਦੇ ਨੇ। ਉਹ ਰਾਹ ਦੇ ਵਿੱਚ ਕੋਈ ਦੋ ਬੰਦੇ ਪੇ ਲੜਦੇ ਸਨ ਤੇ ਇਹਨੇ ਅਗਾਂਹ ਹੋ ਕੇ ਨਾ ਤੇ ਲੜਾਈ ਛਡਾਉਣ ਦੀ ਕੋਸ਼ਿਸ਼ ਕੀਤੀ। ਆਪਣੇ ਨੂੰ ਛਡਾਉਣ ਵਾਸਤੇ ਅਗਾਂਹ ਹੋਇਆ ਤੇ ਇਹਦੀ ਉਂਗਲ ਵੱਜੀ ਤੇ ਉਹ ਇੱਕ ਬੰਦੇ ਦੀ ਅੱਖ ਨਿਕਲ ਗਈ, ਡੇਲਾ ਜ਼ਾਇਆ ਹੋ ਗਿਆ। ਉਂਝ ਦੱਸਣ ਵਾਲੇ ਦੱਸਦੇ ਨੇ ਕਿ ਇਹ ਕਸਾਈ ਦੇ ਕੋਲ ਛੁਰੀ ਸੀ ਜਾਂ ਜਿਵੇਂ ਵੀ ਇਹਦੇ ਕੋਲੋਂ ਨਾ ਅੱਖ ਨਿਕਲ ਜੂ ਗਈ। ਚਲੋ ਨਿਕਲ ਗਈ ਅੱਖ। ਉਸ ਬੰਦੇ ਨੇ ਇਹਨੂੰ ਆਖਿਆ ਕਿ ਮੈਂ ਤੇਰੇ ਉੱਤੇ ਕਾਜ਼ੀ ਦੀ ਅਦਾਲਤ ਤੇ ਆਪਣੀ ਇਸ ਨਿਕਲੀ ਅੱਖ ਦਾ ਕੇਸ ਕਰਾਂਦਾ। ਉਹਨੇ ਆਖਿਆ ਉਹਦੇ ਨਾਲ ਹੋਇਆ, ਉਹ ਵੀ ਕੇਸ ਕਰਨ ਵਾਸਤੇ ਮੈਨੂੰ ਖੜਦਾ ਪਿਆ। ਚਲੋ ਦੋ ਬੰਦੇ ਹੋ ਗਏ। ਇਹ ਜਾਂਦੇ ਨੇ ਪਿਆਗਾ ਕਾਜ਼ੀ ਦੀ ਅਦਾਲਤ ਵਾਲ ਉਹਨੂੰ ਲੈ ਕੇ। ਇਹਨੇ ਸੋਚਿਆ ਯਾਰ ਅੱਗੇ ਵੇਖ ਇੱਕ ਕੋਲੋਂ ਮਸਾਂ ਜਾਣ ਪਿਆ ਛਡਾਨਾ ਹਾਂ ਤੇ ਉਧਰੋਂ ਜਾਨ ਛਡਾਉਂਦਿਆਂ ਛਡਾਉਂਦਿਆਂ ਦੂਜੇ ਮਾਮਲੇ ਵਿੱਚ ਫਸ ਗਿਆ। ਇਹ ਬੜਾ ਪਰੇਸ਼ਾਨ ਤੇ ਉਹ ਨਾ ਮਸਜਿਦ ਦੇ ਵਿੱਚ ਭੱਜ ਕੇ ਵੜ ਗਿਆ ਤੇ ਮਸਜਿਦ ਦਾ ਮਨਾਰ ਉਹਦੇ ਉੱਤੇ ਚੜ੍ਹ ਜਾਂਦਾ ਬਈ ਮੈਂ ਨਾ ਥੱਲੇ ਡਿੱਗ ਕੇ ਤੇ ਮਰ ਜਾਣਾ। ਇਹ ਜਦੋਂ ਮਨਾਰ ਤੇ ਚੜ੍ਹਿਆ ਨਾ ਛਾਲ ਮਾਰਨ ਵਾਸਤੇ ਖੁਦਕਸ਼ੀ ਕਰਨ ਲੱਗਾ। ਇਹਨੇ ਮਨਾਰ ਤੇ ਚੜ੍ਹ ਕੇ ਜਦੋਂ ਛਾਲ ਮਾਰੀ ਨਾ ਥੱਲੇ ਤੇ ਕੋਈ ਬਜ਼ੁਰਗ ਬੰਦਾ ਜਾਂਦਾ ਸੀ, ਪਰ ਇਹ ਡਿੱਗਾ ਉਹਦੇ ਉੱਤੇ, ਉਹ ਬਜ਼ੁਰਗ ਦਾ ਮਣਕਾ ਟੁੱਟਾ ਤੇ ਬਜ਼ੁਰਗ ਫੌਤ ਹੋ ਗਿਆ। ਇਹ ਬਚ ਗਿਆ। ਉਹ ਲੋਕਾਂ ਫੜ ਲਿਆ ਇਹਨੂੰ। ਬਜ਼ੁਰਗ ਦੇ ਬੱਚੇ ਨੂੰ ਪਤਾ ਲੱਗਾ, ਉਹਨੇ ਆ ਕੇ ਇਹਦੇ ਨਾਲ ਕੋਈ ਤਫਾ ਤਰੋਲ ਕੀਤੀ ਤੇ ਉਹਨੇ ਆਖਿਆ ਮੈਂ ਤੇਰੇ ਉੱਤੇ ਕਾਜ਼ੀ ਦੀ ਅਦਾਲਤ ਤੇ ਕੇਸ ਕਰਾਂਦਾ। ਉਹਨੇ ਆਖਿਆ ਇਹਨਾਂ ਦੋ ਦੇ ਨਾਲ ਹੋ ਜਾਏ ਵੀ ਕੇਸ ਕਰਨ ਹੀ ਜਾਂਦੇ ਨਹੀਂ ਪਏ। ਚਲੋ ਇਹ ਤਰੇਵੇਂ ਹੀ ਬੰਦੇ ਟੁਰ ਜਾਂਦੇ ਨੇ ਕਾਜ਼ੀ ਦੀ ਅਦਾਲਤ ਤੇ। ਬਈ ਕਾਜ਼ੀ ਸਾਹਿਬ ਇੰਝ ਇੰਝ ਮਾਮਲਾ ਬਣਿਆ। ਪਹਿਲੇ ਉਹ ਮੁਰਗੀ ਵਾਲੇ ਨੇ ਮਤਲਬ ਆਪਣਾ ਕੇਸ ਸੁਣਾਇਆ ਕਿ ਮੈਂ ਇੰਝ ਇੰਝ ਇਹਨੂੰ ਮੁਰਗੀ ਦਿੱਤੀ ਸੀ ਜ਼ਿਬਾ ਕਰਨ ਵਾਸਤੇ, ਇਹਨੇ ਕੀਤੀ ਹੈ ਜ਼ਿਬਾ, ਗੋਸ਼ਤ ਬਣਾਇਆ। ਮੈਂ ਇੰਝ ਇੰਝ ਬਾਜ਼ਾਰੇ ਗਿਆ, ਵਾਪਸ ਆਇਆ ਨੂੰ ਮੈਂ ਗੋਸ਼ਤ ਦੇ ਤੇ ਆਂਦਾ ਮੇਰੀ ਮੁਰਗੀ, ਉਹ ਤੇਰੀ ਮੁਰਗੀ ਉੱਡ ਗਈ। ਤੇ ਦੱਸੋ ਹਾਂ ਭਲਾ ਮੋਈਆਂ ਸ਼ਾਵਾਂ ਵੀ ਕਦੀ ਉੱਠੀਆਂ ਨੇ ਤੇ ਮਤਲਬ ਉੱਡਦੀਆਂ ਨੇ। ਕਾਜ਼ੀ ਅੱਗੋਂ ਆਖਣ ਲੱਗਾ ਲਾ ਹੌਲਾ ਵਲਾ ਕੁਵਤ, ਆਰ ਯੂ ਮੁਸਲਿਮ, ਮੁਸਲਮਾਨ ਹੈ? ਉਹਨੇ ਆਖਿਆ ਜੀ ਅਲਹਮਦੁਲਿਲਾ। ਤੇ ਉਹਨੇ ਆਖਿਆ ਤੇਰਾ ਈਮਾਨ ਹੈ ਕਿਵੇਂ ਗਵਾਰਾ ਕਰਦਾ?
ਤੂੰ ਇਹ ਗੱਲ ਕੀਤੀ ਕਿਵੇਂ ਵੇ ਕਿ ਮੋਈਆਂ ਚੀਜ਼ਾਂ ਦੁਬਾਰਾ ਕਿਵੇਂ ਉੱਠ ਸਕਦੀਆਂ ਨੇ, ਦੁਬਾਰਾ ਅੱਲਾਹ ਪਾਕ ਦੀ ਜ਼ਾਤ ਉਠਾਉਣ ਤੇ ਕਾਦਰ ਨਹੀਂ। ਉਹਨੇ ਆਖਿਆ ਜੀ ਬਿਲਕੁਲ ਅੱਲਾਹ ਪਾਕ ਤੇ ਦੁਬਾਰਾ ਉਠਾਉਣ ਤੇ ਕਾਦਰ ਹੈ। ਉਹ ਪਰੇਸ਼ਾਨ ਹੋ ਗਿਆ, ਉਹ ਨਾ ਹੋਵੇ ਕਿ ਇਹ ਮੈਨੂੰ ਈਮਾਨ ਤੋਂ ਖਾਰਜ ਕਰ ਛੜੇ। ਉਹਨੇ ਆਖਿਆ ਜੀ ਉਠਾਉਣ ਤੇ ਕਾਦਰ ਹੈ ਅੱਲਾਹ ਪਾਕ, ਕਿਉਂ ਨਹੀਂ। ਤੇ ਉਹਨੇ ਆਖਿਆ ਤੂੰ ਫਿਰ ਕਿਵੇਂ ਗੱਲ ਕੀਤੀ ਹੈ ਕਿ ਮੋਈਆਂ ਚੀਜ਼ਾਂ ਦੁਬਾਰਾ ਕਿਵੇਂ ਉੱਡ ਸਕਦੀਆਂ ਨੇ। ਜਿਹੜਾ ਉਹ ਮੌਤ ਦੇ ਸਕਦਾ ਉਹ ਦੁਬਾਰਾ ਜ਼ਿੰਦਗੀ ਵੀ ਦੇ ਸਕਦਾ, ਲਿਹਾਜ਼ਾ ਕੀ ਚਾਹੁੰਦਾ। ਉਹਨੇ ਆਖਿਆ ਵੀ ਇਹ ਉਹ ਨਾ ਹੋਵੇ ਮੈਨੂੰ ਖਾਰਜ ਕਰ ਛੜੇ ਤੇ ਕੋਈ ਮੇਰੇ ਉੱਤੇ ਉਲਟਾ ਹੋਰ ਕੋਈ ਕੰਮ ਪਾੜੇ। ਉਹਨੇ ਆਖਿਆ ਜੀ ਠੀਕ ਹੈ, ਮੈਂ ਈਮਾਨ ਦੀ ਸਲਾਮਤੀ ਚਾਹੁੰਦਾ। ਉਹਨੇ ਆਖਿਆ ਮੋਈਆਂ ਚੀਜ਼ਾਂ ਦੁਬਾਰਾ ਉੱਠ ਸਕਦੀਆਂ ਨੇ। ਉਹਨੇ ਆਖਿਆ ਜੀ ਮੈਂ ਮਾफ़ ਕੀਤਾ। ਉਹ ਕਾਜ਼ੀ ਨੇ ਉਹਨੂੰ ਇੰਜ ਦਾ ਪਜ਼ਲ ਕੀਤਾ, ਇੰਜ ਦਾ ਪਰੇਸ਼ਾਨ ਕੀਤਾ ਕਿ ਉਹ ਮਜਬੂਰ ਹੋ ਗਿਆ ਕਹਿਣ ਦੇ ਕਿ ਮੈਂ ਆਪਣੀ ਉਹ ਮੁਰਗੀ ਵਾਲਾ ਕੇਸ ਖਤਮ ਕੀਤਾ। ਉਹਨੇ ਆਖਿਆ ਹਾਂ ਜੀ ਅਗਲਾ ਕਿਹੜਾ। ਉਹ ਬੰਦਾ ਦੂਜਾ ਜਿਹੜਾ ਸੀ ਉਹ ਆਖਣ ਲੱਗਾ ਗੱਲ ਇਸ ਤਰ੍ਹਾਂ ਵੇ ਕਿ ਇਹਨੇ ਮੇਰੇ ਅੱਖ ਦੇ ਵਿੱਚ ਉਂਗਲ ਮਾਰ ਕੇ ਜਾਂ ਛੁਰੀ ਜਾਂ ਜੋ ਵੀ ਸ਼ੈ ਮਾਰ ਕੇ ਮੇਰਾ ਇਹ ਡੇਲਾ ਕੱਢ ਛੜਿਆ। ਕਾਜ਼ੀ ਆਖਣ ਲੱਗਾ ਵੀ ਜੇ ਇੱਕ ਡੇਲਾ ਨਿਕਲਿਆ ਨਾ ਤੇਰਾ ਤੇ ਤੂੰ ਬਦਲੇ ਦੇ ਅੰਦਰ ਉਹਦਾ ਡੇਲਾ ਕੱਢ ਸਕਣਾ, ਲੇਕਿਨ ਤੈਨੂੰ ਅੱਧ ਕਰਨਾ ਪੈਣਾ, ਤੂੰ ਉਹਦਾ ਅੱਧਾ ਨੁਕਸਾਨ ਹਰਜਾਨਾ ਭਰ ਸਕਣਾ। ਲਿਹਾਜ਼ਾ ਤੇਰੇ ਦੋਵੇਂ ਡੇਲੇ ਨਿਕਲੇ ਹੋਣ ਨਾ ਤੇ ਫਿਰ ਤੂੰ ਉਹਦਾ ਇੱਕ ਡੇਲਾ ਕੱਢ ਸਕਣਾ, ਤੇ ਜੇ ਤੇਰਾ ਹੀ ਇੱਕ ਨਿਕਲਿਆ ਤੇ ਤੂੰ ਉਹਦਾ ਮਤਲਬ ਕੀ ਨੁਕਸਾਨ ਕਰੇਗਾ ਜੀ। ਉਹਨੇ ਉਸ ਕਾਜ਼ੀ ਨੇ ਕਸਾਈ ਨੂੰ ਆਖਿਆ ਕਿ ਇਹਦਾ ਦੂਜਾ ਡੇਲਾ ਵੀ ਕੱਢ, ਇਹਦੇ ਦੋਵੇਂ ਡੇਲੇ ਨਿਕਲਣਗੇ ਤੇ ਫਿਰ ਇਹ ਤੇਰਾ ਇੱਕ ਡੇਲਾ ਕੱਢੇਗਾ। ਗੱਲ ਸਮਝ ਆਉਂਦੀ ਜੇ, ਯਾਨੀ ਅੱਧਾ ਨੁਕਸਾਨ ਉਹਨੇ ਕਰਨਾ ਨਾ, ਹਰਜਾਨਾ ਭਰਨਾ। ਜਦੋਂ ਉਹਨੇ ਆਖਣਾ ਵੀ ਇਹਦੇ ਦੋਵੇਂ ਡੇਲੇ ਕੱਢ, ਉਹਨੇ ਸੋਚਿਆ ਵੀ ਅੱਗੇ ਤੇ ਇੱਕ ਨਿਕਲ ਗਿਆ ਤੇ ਦੂਜਾ ਆਪਣੀ ਹੱਥੀਂ ਲੱਗਾ ਕਢਾਉਣ। ਉਹਨੇ ਆਖਿਆ ਨਹੀਂ ਜੀ ਨਹੀਂ, ਮੈਂ ਮਾफ़ ਕੀਤਾ, ਮੈਂ ਦੂਜਾ ਡੇਲਾ ਨਹੀਂ ਕਢਾਉਣਾ, ਇੱਕ ਤੇ ਅੱਗੇ ਨਿਕਲ ਗਿਆ, ਮੈਂ ਦੂਜਾ ਕਿਉਂ ਕਢਾਵਾਂ। ਉਹਨੇ ਆਖਿਆ ਇਹਦਾ ਮਤਲਬ ਤੂੰ ਕੇਸ ਨਹੀਂ ਚਲਾਉਣਾ ਚਾਹੁੰਦਾ। ਉਹਨੇ ਆਖਿਆ ਨਹੀਂ ਜੀ, ਮੈਂ ਇਹ ਜਿਹੜਾ ਬਚ ਗਿਆ ਨਾ ਇਹ ਹੀ ਬਚਾਉਣਾ ਚਾਹੁੰਦਾ, ਮੈਂ ਨਹੀਂ ਹੈਗਾ ਕੇਸ ਚਲਾਉਣਾ। ਉਹਨੇ ਆਖਿਆ ਲਓ ਜੀ ਦੂਜੇ ਦੇ ਵਿੱਚੋਂ ਵੀ ਇਹ ਖਾਰਜ। ਉਹਨੇ ਆਖਿਆ ਤੀਜਾ ਆਓ ਜੀ। ਹਾਂ ਜੀ ਕੀ ਮਾਮਲਾ। ਉਹ ਜਿਹੜਾ ਬਜ਼ੁਰਗ ਫੌਤ ਹੋਇਆ ਨਾ ਜਿਹਦੇ ਉੱਤੇ ਉਹਨੇ ਛਾਲ ਮਾਰੀ ਸੀ, ਉਹਦੇ ਬੱਚੇ ਨੇ ਆਖਿਆ ਵੀ ਕਾਜ਼ੀ ਸਾਹਿਬ ਇੰਝ ਇਹਨੇ ਮਨਾਰ ਉੱਤੇ ਚੜ੍ਹ ਕੇ ਛਾਲ ਮਾਰੀ ਹੈ, ਥੱਲੇ ਮੇਰੇ ਬਜ਼ੁਰਗ ਜਾਂਦੇ ਸਨ ਪਏ, ਉਹਨਾਂ ਦੇ ਉੱਤੇ ਇਹਨੇ ਛਾਲ ਮਾਰੀ ਹੈ ਤੇ ਲਿਹਾਜ਼ਾ ਉਹਨਾਂ ਦਾ ਮਣਕਾ ਟੁੱਟਾ, ਫੌਤ ਹੋ ਗਏ ਨੇ। ਮੈਂ ਨਿਆਂ ਚਾਹੁੰਦਾ, ਕੇਸ ਕਰਨਾ ਚਾਹੁੰਦਾ। ਕਾਜ਼ੀ ਆਖਿਆ ਠੀਕ ਹੈ, ਕੋਈ ਔਖਾ ਨਹੀਂ, ਬਿਲਕੁਲ ਜ਼ੁਲਮ ਹੋਇਆ, ਬਹੁਤ ਗਲਤ ਹੋਇਆ। ਗੱਲ ਇਸੇ ਤਰ੍ਹਾਂ ਵਾ ਵੀ ਤੂੰ ਚੜ੍ਹ ਹੁਣ ਮੀਨਾਰ ਦੇ ਉੱਤੇ। ਉਹ ਬਜ਼ੁਰਗ ਦੇ ਬੱਚੇ ਨੂੰ ਆਂਦਾ ਕਾਜ਼ੀ ਕਿ ਤੂੰ ਚੜ੍ਹ ਮੀਨਾਰ ਦੇ ਉੱਤੇ ਤੇ ਇਹ ਕਸਾਈ ਗੁਜ਼ਰੇ ਉਂਝ ਹੀ ਜਿਵੇਂ ਤੇਰਾ ਪਿਓ ਗੁਜ਼ਰਦਾ ਸੀ ਪਿਆ ਥੱਲਿਓਂ, ਤੂੰ ਉੱਤੋਂ ਨਿਸ਼ਾਨਾ ਬਣ ਕੇ ਦੇ ਉੱਤੇ ਛਾਲ ਮਾਰ ਤੇ ਇਹਦਾ ਵੀ ਮਣਕਾ ਟੁੱਟੇ ਤੇ ਇਹ ਵੀ ਮਰ ਜੇ, ਮੌਕੇ ਤੇ ਇਨਸਾਫ। ਕਾਜ਼ੀ ਆਪਣੇ ਨੂੰ ਸੱਚੇ ਦਾ ਸੱਚਾ ਤਿੰਨਾਂ ਮਾਮਲਿਆਂ 'ਚ। ਉਹਨੇ ਆਖਿਆ ਮੌਕੇ ਤੇ ਇਨਸਾਫ ਹੋਏਦਾ। ਉਹ ਬੱਚੇ ਨੇ ਸੋਚਿਆ ਵੀ ਪਿਓ ਤੇ ਅੱਗੇ ਮਰ ਗਿਆ, ਇਹ ਮੈਨੂੰ ਪੈਂਦਾ ਤੂੰ ਵੀ ਮੀਨਾਰ ਤੇ ਚੜ੍ਹ ਕੇ ਛਾਲ ਮਾਰ। ਉਹਨੇ ਆਖਿਆ ਕਾਜ਼ੀ ਸਾਹਿਬ ਜੇ ਮੈਂ ਉਤੋਂ ਨਿਸ਼ਾਨਾ ਬਣ ਕੇ ਛਾਲ ਮਾਰਾਂ, ਇਹ ਥੱਲਿਓਂ ਥੋੜ੍ਹਾ ਜਿਹਾ ਇੱਧਰ ਉੱਧਰ ਹੋਈਏ, ਇਹ ਮਰੇ ਨਾ ਮਰੇ, ਮੈਂ ਡਿੱਗ ਕੇ ਮਰ ਜਾ। ਤੇ ਉਹ ਕਾਜ਼ੀ ਅੱਗੋਂ ਨੂੰ ਆਖਣ ਲੱਗਾ ਵੀ ਤੇਰੇ ਜਿਹੜੇ ਬਜ਼ੁਰਗ ਸਨ ਉਹ ਵੀ ਤੇ ਅਗਾਂ ਪਿਛਾਂ ਥੋੜ੍ਹਾ ਬਹੁਤਾ ਹੋ ਸਕਦੇ ਹਨ ਨਾ, ਜਿਵੇਂ ਤੂੰ ਆਨਾ ਪਿਆ ਵੀ ਜੇ ਇਹ ਅਗਾਂ ਪਿਛਾਂ ਹੋਈਏ। ਤੇ ਉਹਨੇ ਆਖਿਆ ਜੇ ਚਾਹੁੰਦਾ ਇਨਸਾਫ ਮੌਕੇ ਤੇ ਜਿਵੇਂ ਤੇਰੇ ਨਾਲ ਹੋਇਆ ਉਂਝ ਹੀ ਫੌਰੀ ਕਤਲ ਦਾ ਬਦਲਾ ਕਤਲ, ਤੂੰ ਮੀਨਾਰ ਤੇ ਚੜ੍ਹ ਤੇ ਇਹਦੇ ਉੱਤੇ ਛਾਲ ਮਾਰ। ਉਹਨੇ ਆਖਿਆ ਜੀ ਨਹੀਂ, ਮੈਂ ਨਹੀਂ ਮਰਿਆ ਨਾ ਵੀ ਨਾ ਤੇ ਹੱਡੀਆਂ ਜਿਹੜੀਆਂ ਨਾ ਇਹ ਕਿਚਰਾਂ ਹੋਈਆਂ ਨੇ। ਉਹਨੇ ਆਖਿਆ ਮੈਂ ਨਹੀਂ ਇਹ ਕੰਮ ਕਰਨਾ। ਉਹਨੇ ਆਖਿਆ ਨਹੀਂ ਕਰਨਾ, ਮਤਲਬ ਕੇਸ ਨਹੀਂ ਕਰਨਾ ਚਾਹੁੰਦਾ। ਉਹਨੇ ਆਖਿਆ ਨਹੀਂ ਜੀ ਇੰਝ ਦਾ ਕੇਸ ਮੈਂ ਨਹੀਂ ਕਰਨਾ। ਉਹਨੇ ਆਖਿਆ ਬਸ ਠੀਕ ਹੈ, ਮਤਲਬ ਤੂੰ ਕੇਸ ਹੈਗਾ ਨਹੀਂ ਚਲਾਉਣਾ ਚਾਹੁੰਦਾ, ਲਿਹਾਜ਼ਾ ਤਿੰਨਾਂ ਮੁਕੱਦਮਿਆਂ ਦੇ ਵਿੱਚ ਇਹਨੂੰ ਬਰੀ ਕੀਤਾ ਜਾਂਦਾ। ਤੇ ਗੱਲ ਦੀ ਸਮਝ ਆਈ ਜੀ। ਗੱਲ ਕੋਈ ਪੇੜ ਪੱਲੇ ਪਿਆ ਜੇ ਜਿਨ੍ਹਾਂ ਲੋਕਾਂ ਨੇ ਉਹ ਮਾਮਲਾਤ ਇੰਜ ਦੇ ਕਰਨੇ ਹੁੰਦੇ ਨੇ ਨਾ ਮਿਲੀ ਭਗਤ ਦੇ ਨਾਲ, ਅਗਲੇ ਨੂੰ ਆਂਦੇ ਨੇ ਤੂੰ ਵੀ ਖਾ ਤੇ ਸਾਨੂੰ ਵੀ ਖਵਾ, ਉਹ ਜਿਹਾ ਆਪ ਹੀ ਰਾਹ ਵਹਾ ਲੈਂਦੇ ਨੇ ਕਿ ਤੈਨੂੰ ਵਸਲੇ ਅਗਲੇ ਰਾਸਤੇ ਅਸੀਂ ਵਹਾਨੇ ਆ, ਇੰਝ ਮਤਲਬ ਤੂੰ ਬਰੀ ਹੋ ਸਕਣਾ, ਲਿਹਾਜ਼ਾ ਸਾਡੇ ਨਾਲ ਤੂੰ ਮਿਲ। ਇਹ ਸਾਰੇ ਕੰਮ ਉਦੋਂ ਹੁੰਦੇ ਨੇ ਜਦੋਂ ਕੁੱਤੀ ਚੋਰਾਂ ਨਾਲ ਰਲੀ ਹੁੰਦੀ। ਹੁਣ ਮੈਂ ਨਾਂ ਨਹੀਂ ਲੈਂਦਾ, ਆਪ ਹੀ ਸੋਚੋ ਜ਼ਰਾ ਬਣਾ ਕੇ, ਇੰਝ ਹੁੰਦਾ ਨਹੀਂ ਪਿਆ। ਉਹ ਚਲੋ ਸਾਡੇ ਮੁਲਕ 'ਚ ਨਹੀਂ ਹੁੰਦਾ ਪਿਆ, ਉਹਨੇ ਕਿਤੇ ਨਾ ਕਿਤੇ ਇੰਝ ਹੁੰਦਾ ਤੇ ਹੈ ਨਾ ਪਿਆ। ਸਾਡੇ ਮੁਲਕ ਦਾ ਤੇ ਅਲਹਮਦੁਲਿਲਾ ਇਨਸਾਫ ਜ਼ਿੰਦਾਬਾਦ ਹੈ ਕਿ ਨਹੀਂ ਹੈ। ਅਲਹਮਦੁਲਿਲਾ, ਅੱਲਾ ਦਾ ਬੜਾ ਸ਼ੁਕਰ ਹੈ ਅਸੀਂ ਇੱਕ ਐਸੇ ਇਸਲਾਮੀ ਜਮਹੂਰੀਆ ਪਾਕਿਸਤਾਨ ਦੇ ਅੰਦਰ ਰਹਿੰਦੇ ਹਾਂ ਪਏ ਜਿੱਥੇ ਦਾ ਇਨਸਾਫ ਪੂਰੀ ਦੁਨੀਆ 'ਚ ਮਸ਼ਹੂਰ ਹੈ। ਹਾਂਜੀ, ਅੱਲਾ ਪਾਕ ਦੀ ਜ਼ਾਤ ਸਾਨੂੰ ਹਦਾਇਤ ਦੇ
ਔਰ ਹੱਕ ਔਰ ਸੱਚ ਬੋਲਣ ਦੀ ਔਰ ਹੱਕ ਦੇ ਨਾਲ ਖੜਾ ਹੋਣ ਦੀ ਤੌਫੀਕ ਦੇ।